ਮਿਲੀਅਨ ਜੋਬਸ ਜਿਹੜੀਆਂ USA 'ਚ ਲੋਸਟ ਹੋਈਆਂ ਹੈਗੀਆਂ ਆ ਅਤੇ ਅਨਪਲਾਇਮੈਂਟ ਰੇਟ ਜਿਹੜਾ ਆ 14.7% ਜਿਹੜਾ ਪਹੁੰਚ ਗਿਆ ਹੈਗਾ ਅਤੇ ਇਹ ਜਿਹੜਾ ਰੈਕਡ ਤੋੜ ਦਿੱਤਾ ਗਿਆ ਜਦੋਂ ਵਰਲਡ ਵਾਰ 2 ਜਿਹੜਾ ਹੋਇਆ ਸੀ ਉਸ ਟਾਈਮ ਵੀ ਉੱਤੇ ਜਿਹੜੀ ਅਨਪਲਾਇਮੈਂਟ ਬਹੁਤ ਜ਼ਿਆਦਾ ਹੋ ਗਈ ਸੀ ਡਿਪਰੈਸ਼ਨ ਵੇਲੇ ਵੀ ਅਤੇ ਇਹ ਜਿਹੜੀ ਆ ਹੁਣ 14.7% ਹੋ ਗਈ ਹੈਗੀ ਆ ਅਤੇ ਜਿਹੜੇ ਇਕੋਨੋਮਿਸਟ ਆ ਉਹ ਬਲੀਵ ਕਰ ਰਹੇ ਆ ਕਿ ਆਉਣ ਵਾਲੇ ਸਮੇਂ 'ਚ ਇਹ ਜਿਹੜੀ ਅਨਪਲਾਇਮੈਂਟ ਰੇਟ ਆ ਇਹ 16% ਤੱਕ ਚੱਲ ਸਕਦੀ ਹੈ ਜਾ ਸਕਦੀ ਹੈਗੀ ਆ ਅਤੇ ਕਹਿੰਦੇ ਜਿਹੜੀ ਅਸਲੀ ਰੀਅਲ ਅਨਪਲਾਇਮੈਂਟ ਰੇਟ ਆ ਜਿਹਦੇ ਵਿੱਚ ਬਹੁਤ ਸਾਰੇ ਲੋਕ ਇਹ ਵੀ ਜੇ ਉਹਨਾਂ ਨੂੰ ਇਨਕਲੂਡ ਕੀਤਾ ਜਾਵੇ ਜਿਹੜੇ ਕੰਮ ਨਹੀਂ ਲੱਭ ਰਹੇ ਜਾਂ ਕਿਸੇ ਤਰ੍ਹਾਂ ਵਿਹਲੇ ਬੈਠੇ ਆ ਸੋ ਟੋਟਲ ਮਿਲਾ ਕੇ 22.8% ਜਿਹੜਾ ਬਣਦਾ ਹੈਗਾ ਆ ਜੀ। ਸੋ ਇਹ ਆંકੜਾ ਜਿਹੜਾ ਸਮਾਨ ਨੂੰ ਉਹ ਛੋ ਰਿਹਾ ਹੈਗਾ ਆ। ਅੱਜ ਉੱਦਾਂ ਰਾਸ਼ਟਰਪਤੀ ਟਰੰਪ ਉਹਨਾਂ ਨੇ ਕਿਹਾ ਵੀ ਦੀਜ਼ ਜੌਬਸ ਵਿਲ ਬੀ ਬੈਕ। ਉਹਨਾਂ ਨੇ ਇਸ ਦਾ ਭਰੋਸਾ ਦਿਵਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਰਾਸ਼ਟਰਪਤੀ ਟਰੰਪ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿਹੜੀ ਇਨਫੋਰਮੇਸ਼ਨ ਆ ਉਸ ਦੇ ਉੱਤੇ ਜਿਹੜਾ ਸ਼ਿਕੰਜਾ ਉਹ ਕੱਸਿਆ ਜਾ ਰਿਹਾ ਵੀ ਕਿੰਨੀ ਕੁ ਇਨਫੋਰਮੇਸ਼ਨ ਬਾਹਰ ਜਾਣੀ ਚਾਹੀਦੀ ਹੈ, ਕਿੰਨੀ ਕੁ ਜਿਹੜੀ ਆ ਉਹ ਲੋਕਾਂ ਨੂੰ ਪਤਾ ਲੱਗੇ ਅਤੇ ਨਾਲ ਦੇ ਨਾਲ ਜਿਹੜਾ ਉਹਨਾਂ ਨੇ ਇਕੋਨਮੀ ਨੂੰ ਦੁਬਾਰਾ ਓਪਨ ਕਰਨ ਦੇ ਵੱਲ ਨੂੰ ਜਿਹੜੇ ਕਦਮ ਆ ਉਹ ਚੁੱਕਣੇ ਸ਼ੁਰੂ ਕੀਤੇ ਹੋਏ। ਅੱਜ ਫੌਕਸ ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਦੀਜ਼ ਜੌਬਸ ਵਿਲ ਬੀ ਬੈਕ, ਦੇ ਵਿਲ ਬੀ ਬੈਕ ਵੈਰੀ ਸੂਨ। ਇਹ ਵਾਪਸ ਆਉਣਗੀਆਂ ਅਤੇ ਬਹੁਤ ਜਲਦੀ ਦੇ ਨਾਲ ਇਹ ਵਾਪਸ ਆ ਸਕਦੀਆਂ ਆ। ਉੱਧਰ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਨਿੱਜੀ ਵਾਲਟਸ ਦੇ ਵਿੱਚੋਂ ਜਿਹੜੇ ਨਜ਼ਦੀਕੀ ਉਹਨਾਂ ਦੇ ਨਾਲ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਇੱਕ ਜਣਾ ਆ ਉਹ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਪਾਇਆ ਗਿਆ ਹੈਗਾ ਆ। ਸੋ ਡੈਮੋਕ੍ਰੇਟਸ ਨੇ ਅੱਜ ਜਿਹੜੇ ਅਨਇੰਪਲੋਇਮੈਂਟ ਦੇ ਜਿਹੜੇ ਆંકੜੇ ਆ ਉਹਨਾਂ ਨੂੰ ਲੈ ਕੇ ਵੀ ਜਿਹੜੇ ਕਾਫੀ ਜਿਹੜੇ ਬਿਆਨਬਾਜ਼ੀਆਂ ਆ ਉਹ ਕੀਤੀਆਂ ਆ। ਉਹਨਾਂ ਨੇ ਫਰਾਈਡੇ ਦੀ ਇਸ ਰਿਪੋਰਟ ਨੂੰ ਲੈ ਕੇ ਜਿਹੜਾ ਆ ਆਪਣਾ ਕਹਿ ਲਓ ਵੀ ਪੋਲੀਟੀਕਲ ਮਾਈਲੇਜ ਵੀ ਜਿਹੜੀ ਆ ਉਹ ਗੇਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਉੱਧਰ ਜਿਹੜੇ ਅਗਲੇ ਸਟਿਮੂਲਸ ਦੀ ਜਿਹੜੀ ਚਰਚਾ ਆ ਉਹ ਚੱਲ ਰਹੀ ਆ, ਪਿਛਲੇ ਕਈ ਹਫ਼ਤਿਆਂ ਤੋਂ ਉਸ ਦੇ ਬਾਰੇ ਚੱਲ ਰਹੀ ਆ। ਇਸ ਦੇ ਵਿੱਚ ਰਾਸ਼ਟਰਪਤੀ ਟਰੰਪ ਜਿਹੜੇ ਪੇ ਰੋਲ ਟੈਕਸ ਆ ਉਸ ਦੇ ਵਿੱਚ ਕੱਟ ਕਰਨ ਦੀ ਗੱਲ ਜਿਹੜੀ ਉਹ ਆਖ ਰਹੇ ਆ। ਡੈਮੋਕ੍ਰੇਟ ਇਸ ਗੱਲ 'ਤੇ ਅੜੇ ਆ ਵੀ ਇਸ ਦੇ ਨਾਲ ਤਾਂ ਇੰਪਲੋਇਰ ਨੂੰ ਫਾਇਦਾ ਹੋਣਾ, ਜਿਹੜੇ ਲੋਕ ਅਨਇੰਪਲੋਏ ਹੋਏ ਆ ਉਹਨਾਂ ਨੂੰ ਇਸ ਦੇ ਵਿੱਚ ਕਿਸੇ ਤਰੀਕੇ ਦਾ ਬਹੁਤਾ ਫਾਇਦਾ ਜਿਹੜਾ ਉਹ ਨਹੀਂ ਹੋਣਾ। ਸੋ ਉਸ ਨੂੰ ਲੈ ਕੇ ਅਜੇ ਜਿਹੜਾ ਸਟੇਲਮੇਟ ਆ ਉਹ ਬਣਿਆ ਪਿਆ, ਕਿਸੇ ਪਾਸੇ ਵੀ ਗੱਲ ਜਿਹੜੀ ਉਹ ਤਣ ਪੱਤਣ ਆ ਉਹ ਨਹੀਂ ਲੱਗ ਰਹੀ ਹੈਗੀ ਜੀ। ਅਗਲੀ ਖਬਰ ਜਿਹੜੀ ਆ ਇੱਕ ਕਾਲੇ ਮੂਲ ਦੇ ਜਿਹੜੇ ਨੌਜਵਾਨ ਅਹਿਮਦ ਆਰਬਰੀ ਜਿਹੜਾ 25 ਸਾਲਾਂ ਦਾ ਜਿਹੜਾ ਕਿ ਬਰੰਸਵਿਕ ਜਾਰਜੀਆ ਦੇ ਏਰੀਏ ਦੇ ਵਿੱਚ ਜੋਗਿੰਗ ਕਰ ਰਿਹਾ ਸੀ ਜਿਸ ਨੂੰ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਇੱਕ ਗੋਰੇ ਮੂਲ ਦੇ ਪੇ ਪੁੱਤ ਵੱਲੋਂ। ਅਤੇ ਉਹਦੇ ਸੰਬੰਧ ਦੇ ਵਿੱਚ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਕਿਹਾ ਵੀ ਬਹੁਤ ਹੀ ਮਾੜੀ ਗੱਲ ਹੈਗੀ ਆ। ਇਹ ਕਹਿੰਦੇ ਵੀ ਮੈਂ ਉਹ ਟੇਪ ਦੇਖੀ ਹੈਗੀ ਆ ਜਿਹਦੇ ਵਿੱਚ ਗੋਲੀ ਮਾਰਦੇ ਦਿਖਾਇਆ ਗਿਆ। ਕਹਿੰਦੇ ਵੀ ਇਟਸ ਵੈਰੀ ਵੈਰੀ ਡਿਸਟਰਬਿੰਗ ਅਤੇ ਕਹਿੰਦੇ ਵੀ ਇਹਦੇ 'ਚ ਜਸਟਿਸ ਮਿਲਣਾ ਚਾਹੀਦਾ ਆ ਅਤੇ ਇਹ ਬਹੁਤ ਹੀ ਜਿਹੜੀ ਗੱਲ ਗਲਤ ਹੋਈ ਆ। ਬਿਲਕੁਲ ਉਹ ਇੱਦਾਂ ਜਿਹੜੇ ਆ ਉਹਨਾਂ ਪੇਪਤ ਨੇ ਗੋਲੀ ਮਾਰੀ, ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਸਾਡੀ ਹੀ ਜਿਹੜੀ ਉਹ ਗਲੀ ਸੀ ਅਤੇ ਇਹ ਬੰਦਾ ਜਿਹੜਾ ਉਹ ਕਿੱਦਾਂ ਇੱਥੇ ਜੋਗਿੰਗ ਕਰਨ ਆ ਗਿਆ ਸੀਗਾ। ਹੁਣ ਇਹ ਬਹੁਤ ਹੀ ਜ਼ਿਆਦਾ ਜਿਹੜੇ ਬਹੁਤ ਹੀ ਮਾੜਾ ਜਿਹੜਾ ਹਾਲਾਤ ਆ ਹਰਜੋਤ ਸਿੰਘ ਜੀ ਇਹ ਉੱਥੇ ਬਣੇ ਨੇ ਅਤੇ ਲੋਕ ਕਾਫੀ ਜ਼ਿਆਦਾ ਇਸ ਨੂੰ ਲੈ ਕੇ ਹੁਣ ਪ੍ਰੋਟੈਸਟ ਵੀ ਥਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਅਤੇ ਬਾਕੀ ਥਾਵਾਂ ਦੇ ਉੱਤੇ ਵੀ ਜਿਹੜਾ ਉਹ ਹੋ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਗਵਾਟਾਮਾਲਾ ਦੇ ਕੁਛ ਲੋਕਾਂ ਨੂੰ ਅਮਰੀਕਾ ਦੇ ਦੁਆਰਾ ਡਿਪੋਰਟ ਕੀਤਾ ਗਿਆ ਸੀਗਾ ਅਤੇ ਉੱਥੇ ਜਦੋਂ ਪਹੁੰਚਿਆ ਅਤੇ ਉਹਨਾਂ ਦੇ ਕਰੋਨਾ ਵਾਇਰਸ ਟੈਸਟ ਕੀਤੇ ਗਏ ਅਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਗਵਾਟਾਮਾਲਾ ਵਾਲਾ ਆ ਉਹ ਪੋਜ਼ੀਟਿਵ ਜਿਹੜਾ ਉਹ ਪਾਇਆ ਗਿਆ। ਇੱਕ ਨਹੀਂ, ਇਨਫੈਕਟ ਜਿਹੜੇ ਕਹਿੰਦੇ ਵੀ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ 100 ਤੋਂ ਵੱਧ ਜਿਹੜੇ ਲੋਕ ਗਵਾਟਾਮਾਲਾ ਦੇ ਆ ਉਹ ਪੋਜ਼ੀਟਿਵ ਜਿਹੜੇ ਆ ਉਹ ਪਾਏ ਗਏ ਹੈਗੇ ਆ। ਸੋ ਇਹ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਟੈਨਸ਼ਨ ਜਿਹੜੀ ਗਵਾਟਾਮਾਲਾ ਨੂੰ ਵੀ ਜਿਹੜੀ ਉਹ ਬਣੀ ਪਈ ਹੈਗੀ ਆ ਜੀ। ਅਗਲੀ ਖਬਰ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨੂੰ ਲੈ ਕੇ ਆ। ਕੱਲ੍ਹ ਸ਼ਾਮੀ ਆਪਾਂ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਟੀਮ ਦੇ ਮੈਂਬਰ ਨੇਵੀ ਸੀਲ ਜਿਹੜੇ ਆ ਇੱਕ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਸੀ ਅਤੇ ਅੱਜ ਖਬਰ ਆ ਰਹੀ ਹੈ ਇੱਕ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਦੇ ਸਹਾਇਕ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਕਰੋਨਾ ਵਾਇਰਸ ਜਿਹੜੀ ਆ ਪੋਜ਼ੀਟਿਵ ਪਾਈ ਗਈ ਆ। ਸੋ ਹੁਣ ਇਹ ਦੇਖੋ ਵੀ ਕਿੰਨੀ ਖਤਰਨਾਕ ਚੀਜ਼ ਜਿਹੜੀ ਆ, ਕਿਸੇ ਨੂੰ ਵੀ ਨਹੀਂ ਜਿਹੜਾ ਇਹ ਤੋਂ ਬੰਦਾ ਬਚਿਆ ਜਾ ਸਕਦਾ। ਸੋ ਇਹਦੇ ਵਿੱਚ ਬਚੋ ਵਿੱਚ ਹੀ ਬਚਾਓ ਹੈ। ਈਵਨ ਦੋ ਹੁਣ ਸਾਰੀਆਂ ਸਟੇਟਸ USA ਦੇ ਵਿੱਚ ਬਹੁਤ ਸਾਰੇ ਬਿਜ਼ਨਸਿਸ ਖੁੱਲ੍ਹਣ ਜਾ ਰਹੇ ਆ ਪਰ ਸਟਿਲ ਅੱਜ ਦੀ ਡੇਟ ਦੇ ਵਿੱਚ ਕੋਈ ਸੋਲਿਡ ਜਿਹੜੀ ਦਵਾਈ ਆ ਉਹ ਨਹੀਂ ਲੱਭੀ ਹੈਗੀ। ਵੱਖ-ਵੱਖ ਕੰਪਨੀਆਂ ਜਿਹੜੀਆਂ ਟਰਾਈ ਕਰ ਰਹੀਆਂ ਹੈਗੀਆਂ ਵੱਖ-ਵੱਖ ਦਵਾਈਆਂ ਨੂੰ ਲੈ ਕੇ। ਸੋ ਮੇਕ ਸ਼ੋਰ ਕਰੋ ਵੀ ਜਿੱਥੇ ਵੀ ਜਾਣਾ ਆ ਜਾਂ ਕੁਛ ਵੀ ਅਤੇ ਟੋਟਲੀ ਸੇਫ ਰਹੋ। ਜੋ ਵਾਈਟ ਹਾਊਸ ਵੱਲੋਂ
ਗਾਈਡਲਾਈਨਸ ਇਸ਼ੂ ਕੀਤੀਆਂ ਗਈਆਂ ਉਹਨਾਂ ਨੂੰ ਪੂਰੀ ਤਰ੍ਹਾਂ ਫੋਲੋ ਕਰੋ। ਜੀ ਬਿਲਕੁਲ। ਇੱਧਰ ਹਰਜੋਤ ਸਿੰਘ ਜੀ, ਆਪਾਂ ਮਰਡਰ ਹੌਰਨਟਸ ਬਾਰੇ ਦੱਸਿਆ ਸੀਗਾ ਵੀ ਉਹ ਅਮਰੀਕਾ ਦੇ ਵਿੱਚ ਦਾਖਲ ਹੋਏ ਆ, ਜਿਹੜੇ ਕਿ ਸ਼ਹਿਦ ਦੀਆਂ ਮੱਖੀਆਂ ਦੇ ਲਈ ਘਾਤਕ ਸਾਬਤ ਹੋ ਸਕਦੇ ਆ ਅਤੇ ਕੁਝ ਲੋਕਾਂ ਨੂੰ ਵੀ ਮਾਰ ਸਕਦੇ। ਇੱਕ ਹੋਰ ਜਿਹੜਾ ਹਰਜੋਤ ਸਿੰਘ ਜੀ ਇੱਦਾਂ ਦਾ ਹੀ ਜੰਤੂ ਆ, ਜੀਵ ਜੰਤੂ ਆ, ਜਿਹੜੀ ਆ ਉਹ ਅਮਰੀਕਾ ਦੇ ਵਿੱਚ ਦਾਖਲ ਹੋ ਚੁੱਕੀ ਹੈ, ਜਿਹੜੀ ਇੱਥੇ ਦੇ ਜਿਹੜੇ ਆ ਜਲਵਾਯੂ ਵਾਸਤੇ ਅਤੇ ਇੱਥੋਂ ਦੇ ਜਿਹੜੇ ਜਿਹਨੂੰ ਫਲੋਰਾ ਫੌਨਾ ਵੀ ਜਿਹੜਾ ਆਖ ਦਿੱਤਾ ਜਾਂਦਾ ਹੈ, ਉਸ ਦੇ ਲਈ ਘਾਤਕ ਸਾਬਤ ਹੋ ਸਕਦੀ ਆ। ਵਾਸ਼ਿੰਗਟਨ ਸਟੇਟ ਨੇ ਜਿਹੜੇ ਆਪਣੇ ਕਿਸਾਨ ਆ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਆ ਵੀ ਇੱਕ ਅਨਦਰ ਬਗ ਜਿਪਸੀ ਮੌਥ ਕਰਕੇ ਜਿਹੜਾ ਉਸ ਦਾ ਨਾਮ ਜਿਹੜਾ ਦੱਸਿਆ ਜਾ ਰਿਹਾ ਹੈ, ਮਰਡਰ ਹੌਰਨਟਸ ਤੋਂ ਬਾਅਦ ਕਹਿੰਦੇ ਵੀ ਉਹ ਇੱਥੇ ਦਾਖਲ ਹੋ ਚੁੱਕੇ ਹੋਏ ਨੇ। ਇਹ ਜਿਹੜੇ ਏਸ਼ੀਅਨ ਜਾਇੰਟ ਹੌਰਨਟਸ ਆ ਉਸ ਤੋਂ ਬਾਅਦ ਦੇ ਵਿੱਚ ਇਹ ਹੁਣ ਜਿਪਸੀ ਮੌਥ ਜਿਹੜੇ ਆ ਉਹ ਇੱਕ ਖਤਰਾ ਲੈ ਕੇ ਆਏ ਨੇ, ਕਿਉਂਕਿ ਇੱਥੇ ਦੇ ਨਾਨ ਨੇਟਿਵ ਨੇ, ਸੋ ਇਹਨਾਂ ਨੂੰ ਖਾਣ ਵਾਲਾ ਜਾਂ ਇਹਨਾਂ ਦੇ ਉੱਤੇ ਇਹ ਭੋਜਨ ਬਣਾਉਣ ਵਾਲਾ ਇਹਨਾਂ ਦੇ ਉੱਤੇ ਕੋਈ ਜਾਨਵਰ ਜਿਹੜਾ ਉਹ ਹੈ ਨਹੀਂ ਆ, ਸੋ ਇਸ ਕਰਕੇ ਇਹ ਪ੍ਰੋਬਲਮ ਆਈ ਹੈ। ਉੱਥੋਂ ਦੇ ਗਵਰਨਰ ਜੇ ਐਂਜ਼ਲੀ ਉਹਨਾਂ ਨੇ ਇੱਕ ਐਮਰਜੈਂਸੀ ਪ੍ਰੋਕਲੇਮੇਸ਼ਨ ਜਿਹੜੀ ਇਸ ਦੇ ਬਾਬਤ ਜਾਰੀ ਕੀਤੀ ਹੈ ਅਤੇ ਕਹਿੰਦੇ ਵੀ ਬਹੁਤ ਵੱਡਾ ਖਤਰਾ ਹੈਗਾ ਆ ਇਨਫੈਸਟੇਸ਼ਨ ਦਾ, ਵੀ ਬਹੁਤ ਜ਼ਿਆਦਾ ਜਲਦੀ ਜਿਹੜੇ ਇਹਨਾਂ ਦੇ ਨੰਬਰ ਜਿਹੜੇ ਆંકੜੇ ਉਹ ਵੱਧ ਸਕਦੇ ਨੇ। ਇਹ ਪਲਾਂਟ ਪੈਸਟ ਹੈਗੇ ਨੇ, ਸੋ ਖੇਤੀਬਾੜੀ ਨੂੰ ਜਿਹੜਾ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਹੈ। ਸੋ ਜਿਹੜੇ ਵੀ ਕਿਸਾਨ ਉੱਧਰਲੇ ਪਾਸੇ ਹੈਗੇ ਆ, ਜ਼ਰੂਰ ਇਸ ਚੀਜ਼ ਦਾ ਜਿਹੜਾ ਧਿਆਨ ਰੱਖਣ। ਅਤੇ ਆਪਣਾ ਕੈਲੀਫੋਰਨੀਆ ਵੀ ਕੋਈ ਬਹੁਤਾ ਦੂਰ ਨਹੀਂ ਆ ਅਜਿਹੇ ਜੀਵ ਜੰਤੂਆਂ ਦੇ ਲਈ ਉੱਡ ਕੇ ਜਾਂ ਕਿਸੇ ਚੀਜ਼ ਦੇ ਉੱਤੇ ਰਾਈਡ ਲੈ ਕੇ ਇੱਥੇ ਤੱਕ ਪਹੁੰਚਣ ਦੇ ਲਈ, ਅਤੇ ਇੱਥੇ ਵੀ ਜਿਹੜਾ ਉਹ ਖਤਰਾ ਬਣ ਸਕਦਾ। ਸੋ ਧਿਆਨ ਜਿਹੜੇ ਵੀ ਕਿਸਾਨ ਹੈਗੇ ਉਹਨਾਂ ਨੂੰ ਜ਼ਿਆਦਾ ਰੱਖਣ ਦੀ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਹੈ ਕੈਲੀਫੋਰਨੀਆ ਤੋਂ ਆ ਰਹੀ ਆ, ਪ੍ਰਾਈਸ ਗੋਜਿੰਗ ਨੂੰ ਲੈ ਕੇ। ਸਾਰਿਆਂ ਨੂੰ ਯਾਦ ਹੋਊਗਾ ਵੀ ਜਦੋਂ ਕਰੋਨਾ ਵਾਇਰਸ ਪੈਂਡੈਮਿਕ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਜਿਹੜੇ ਆ ਅਟਾਰਨੀ ਜਨਰਲਸ ਉਹਨਾਂ ਨੇ ਜਿਹੜਾ ਅਨਾਊਂਸ ਕਰ ਦਿੱਤਾ ਸੀ ਵੀ ਜਿਹੜਾ ਵੀ ਕੋਈ ਸਟੋਰ ਜਾਂ ਬਿਜ਼ਨਸ ਪ੍ਰਾਈਸ ਗੋਜਿੰਗ ਕਰੂਗਾ ਅਤੇ ਉਹਨਾਂ ਨੂੰ ਜਿਹੜਾ ਵੱਡਾ ਫਾਈਨ ਹੋਊਗਾ। ਅੱਜ ਇੱਕ ਖਬਰ ਆ ਰਹੀ ਆ, ਇੰਡੀਅਨ ਇੱਕ ਗਰੋਸਰੀ ਸਟੋਰ ਆਪਣਾ ਬਾਜ਼ਾਰ ਜਿਹੜਾ ਪਲੇਜ਼ੈਂਟਨ ਦੇ ਵਿੱਚ ਹੈਗਾ ਆ, ਉਸ ਦੇ ਮਾਲਕ ਨੂੰ 9 ਮਿਸਡਮੀਨਰ ਦੇ ਉੱਤੇ ਚਾਰਜ ਕੀਤਾ ਗਿਆ ਆ, ਅਤੇ ਇੱਕ ਮਿਸਡਮੀਨਰ ਦੀ ਕਹਿੰਦੇ ਸਜ਼ਾ 1 ਸਾਲ ਅਤੇ $10,000 ਤੱਕ ਹੋ ਸਕਦੀ ਆ। ਸੋ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕੰਪਲੇਨਸ ਆ ਇਸ ਆਪਣਾ ਬਾਜ਼ਾਰ ਸਟੋਰ ਦੇ ਅਗੇਂਸਟ ਗਈਆਂ ਸੀ, ਅਤੇ ਉਹ ਆਪਣੇ ਰੇਟ 25 ਤੋਂ ਲੈ ਕੇ 306% ਤੱਕ ਇਨਕਰੀਜ਼ ਕੀਤੇ ਸੀ ਕਰੋਨਾ ਵਾਇਰਸ ਤੋਂ ਬਾਅਦ। ਆਲਾਮੀਡਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੈਂਸੀ ਮੈਲੇ ਜਿਹੜੇ ਆ ਉਹਨਾਂ ਨੇ ਕਿਹਾ ਵੀ ਅਸੀਂ ਇਨਵੈਸਟੀਗੇਸ਼ਨ ਜਿਹੜੀ ਆ ਇਹਦੀ ਸ਼ੁਰੂ ਕੀਤੀ, ਜਿਹੜਾ ਕਿ ਸਟੋਰ ਪਿਮਲਿਕੋ ਡਰਾਈਵ ਪਲੇਜ਼ੈਂਟਨ ਕੈਲੀਫੋਰਨੀਆ ਦੇ ਵਿੱਚ ਹੈਗਾ, ਅਤੇ ਖੁਦ ਕਸਟਮਰਸ ਦੀਆਂ ਰਸੀਦਾਂ ਦੇਖੀਆਂ ਜਿਨ੍ਹਾਂ ਦੇ ਉੱਤੇ 306% ਤੱਕ ਜਿਹੜੀ ਆ ਪ੍ਰਾਈਸ ਹਾਈ ਕਰਕੇ ਲਾਈ ਗਈ ਸੀ। ਕਿਸੇ ਵੀ ਐਮਰਜੈਂਸੀ ਦੇ ਦੌਰਾਨ ਕੋਈ ਵੀ ਬਿਜ਼ਨਸ 10% ਤੋਂ ਵੱਧ ਜਿਹੜੀ ਪ੍ਰਾਈਸ ਨਹੀਂ ਲਾ ਸਕਦਾ। ਪਰ ਦੂਸਰੇ ਪਾਸੇ ਜਿਹੜਾ ਮਾਲਕ ਆ ਸਟੋਰ ਦਾ, ਉਹ ਕਹਿੰਦਾ ਵੀ ਮੈਨੂੰ ਚੀਜ਼ਾਂ ਨਹੀਂ ਮਿਲ ਰਹੀਆਂ ਸੀ ਜਾਂ ਸਮਾਨ, ਅਤੇ ਮੈਂ ਹੋਰ ਜਿਹੜੇ ਸਪਲਾਇਰ ਉਹਨਾਂ ਤੋਂ ਲਈਆਂ ਅਤੇ ਜਿਹੜਾ ਆ ਉਹਨਾਂ ਤੋਂ ਮੈਨੂੰ ਮਹਿੰਗਾ ਸਮਾਨ ਮਿਲਿਆ। ਪਰ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਸਰਜ ਬਬਕਾ, ਉਹਨਾਂ ਨੇ ਇਹ ਕਿਹਾ ਆ ਵੀ ਇਹ ਟੋਟਲੀ ਰੋਂਗ ਆ, ਅਸੀਂ ਉਹਨੂੰ ਕਈ ਵਾਰਨਿੰਗਸ ਵੀ ਦਿੱਤੀਆਂ ਹੈਗੀਆਂ, ਅਤੇ ਜਿਹੜੇ ਸਟੋਰ ਵਾਲੇ ਆ ਫਿਰ ਉਹ ਹਟੇ ਨਹੀਂ ਹੈਗੇ। ਸੋ ਇਸ ਕਰਕੇ ਜਿਹੜਾ ਆ ਹੁਣ ਉਹਨਾਂ ਦੇ ਉੱਤੇ ਮਿਸਡਮੀਨਰ ਚਾਰਜਸ ਲਾਏ ਗਏ ਆ, ਫਾਈਨ ਲਾਏ ਗਏ ਆ, ਅਤੇ ਬਾਕੀ ਹੁਣ ਦੇਖੋ ਕਿੰਨੀ ਬੈਡ ਪਬਲਿਸਿਟੀ ਹੋਈ ਆ। ਉਸ ਟਾਈਮ 'ਤੇ ਆਪਾਂ ਸਾਰਿਆਂ ਨੂੰ ਬੇਨਤੀਆਂ ਕਰਦੇ ਰਹੇ ਵੀ ਭਾਈ ਜਿੰਨੇ ਵੀ ਸਟੋਰਾਂ ਵਾਲੇ ਜਾਂ ਹੋਰ ਆ, ਇਹ ਗਲਤ ਕੰਮ ਨਾ ਕਰੋ, ਇਹ ਜਿਹੜੇ ਆ ਫਿਰ ਵੱਡਾ ਸਾਰਾ ਫਾਈਨ ਹੋਊਗਾ ਅਤੇ ਬਦਨਾਮੀ ਹੋਊਗੀ। ਹੁਣ ਸਾਰੇ ਮੀਡੀਆ ਦੇ ਵਿੱਚ ਇਹ ਜਿਹੜੀ ਖਬਰ ਆ ਪੂਰੀ ਫੈਲੀ ਹੋਈ ਹੈਗੀ ਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਿਹੜਾ ਜਾਈਏ ਤਾਂ WHO ਨੇ ਅੱਜ ਜਿਹੜਾ ਵੂਹਾਨ ਮਾਰਕੀਟ ਨੂੰ ਲੈ ਕੇ ਬਿਆਨ ਦਿੱਤਾ ਹੈ। ਉਹ ਕਹਿੰਦੇ ਵੀ ਜਿਹੜਾ ਵੂਹਾਨ ਮਾਰਕੀਟ ਆ ਚਾਈਨਾ ਦੇ ਵਿੱਚ, ਉੱਥੇ ਕਹਿੰਦੇ ਵੀ ਜਾਂ ਤਾਂ ਉੱਥੋਂ ਇਹ ਕਰੋਨਾ ਵਾਇਰਸ ਤੁਰਿਆ ਆ ਅਤੇ ਜਾਂ ਫਿਰ ਉਹਨੇ ਐਂਪਲੀਫਾਇਰ ਦਾ ਕੰਮ ਕੀਤਾ ਆ। ਜਿਹੜਾ ਵੂਹਾਨ ਲੈਬਸ ਨੂੰ ਲੈ ਕੇ ਆ ਉਸ ਚੀਜ਼ ਨੂੰ ਕਿਤੇ ਨਾ ਕਿਤੇ ਜਿਹੜੀ WHO ਆ ਉਹਨਾਂ ਨੇ ਨਕਾਰਿਆ ਆ। ਸੋ ਅਮਰੀਕਾ ਵਾਲੇ ਖਾਸ ਕਰਕੇ ਸੈਕਟਰੀ ਆਫ ਸਟੇਟ ਆ, ਉਹ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇੱਦਾਂ ਦੇ ਜਿਹੜੇ ਬਿਆਨ ਆ ਉਹ ਦੇ ਰਹੇ ਆ, ਜਿਸ ਦੇ ਵਿੱਚ ਚਾਈਨਾ ਨੂੰ ਉਹ ਦੋਨਾਂ ਹੱਥਾਂ ਦੇ ਨਾਲ ਕਹਿ ਲਓ ਵੀ ਪੂਰਾ ਖਿੱਚੋਤਾਣ ਜਿਹੜੀ ਉਹਨਾਂ ਦੀ ਉਹ ਕਰ ਰਹੇ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪਾਸੇ ਨੂੰ ਗੱਲ ਵੱਧਦੀ ਆ। ਆਸਟ੍ਰੇਲੀਆ ਨੇ ਵੀ ਮੰਗ ਕੀਤੀ ਸੀਗੀ ਵੀ ਇੱਕ ਜਿਹੜੀ ਪਾਰਦਰਸ਼ੀ ਇੰਡੀਪੈਂਡੈਂਟ ਜਿਹੜੀ ਆ ਆਜ਼ਾਦ ਇਨਕੁਆਇਰੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਵਾਇਰਸ ਦੀ ਓਰੀਜਨ ਨੂੰ ਲੈ ਕੇ, ਜਿਸ ਨੂੰ ਚਾਈਨਾ ਨੇ ਠੁਕਰਾ ਦਿੱਤਾ ਸੀ। ਚਾਈਨਾ ਨੇ ਆਲਰੇਡੀ ਹੋਰ ਵੀ ਕਈ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਜਾਂਚ ਹੈਗੀਆਂ ਆ ਉਹਨਾਂ ਨੂੰ ਉੱਥੇ ਆਉਣ ਦੇ ਲਈ, ਜਾਂਚਕਰਤਾਵਾਂ ਨੂੰ ਉੱਥੇ ਆਉਣ ਤੋਂ ਇਨਕਾਰੀ
ਉਹ ਹੋਏ ਬੈਠੇ ਨੇ, ਜਿਸ ਦੇ ਕਰਕੇ ਲੋਕਾਂ ਦਾ ਤੇ ਹੋਰ ਮੁਲਕਾਂ ਦਾ ਸ਼ੱਕ ਇਹਨਾਂ ਦੇ ਉੱਤੇ ਹੋਰ ਜ਼ਿਆਦਾ ਵੱਧਦਾ ਜਾ ਰਿਹਾ ਆ ਵੀ ਕਿਤੇ ਨਾ ਕਿਤੇ ਇੱਦਾਂ ਲੱਗ ਲਿਆ ਵੀ ਇਹਨਾਂ ਦਾ ਹੀ ਇਹ ਸਾਰਾ ਕੁਝ ਕਰਿਆ ਕੀਤਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਨੂੰ ਲੈ ਕੇ ਆ। ਕੈਲੀਫੋਰਨੀਆ ਜਿਹੜੀ ਆ ਅੱਜ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਉਹ ਖੋਲ੍ਹਣ ਜਾ ਰਹੀ ਆ। ਕੈਲੀਫੋਰਨੀਆ USA ਦੇ ਵਿੱਚ ਪਹਿਲੀ ਸਟੇਟ ਆ ਜਿਸ ਨੇ ਸਭ ਤੋਂ ਪਹਿਲਾਂ ਜਿਹੜਾ ਆ ਸਟੇ ਐਟ ਹੋਮ ਆਰਡਰ ਇਸ਼ੂ ਕੀਤਾ ਸੀ। 40 ਮਿਲੀਅਨ ਪੋਪੂਲੇਸ਼ਨ ਕੈਲੀਫੋਰਨੀਆ ਦੀ ਹੈਗੀ ਆ। 19 ਮਾਰਚ ਨੂੰ ਸਟੇ ਐਟ ਹੋਮ ਆਰਡਰ ਜਿਹੜਾ ਇਸ਼ੂ ਕੀਤਾ ਗਿਆ ਸੀ। ਕੈਲੀਫੋਰਨੀਆ ਦੇ ਡਾਕਟਰ ਮਾਰਕ ਗੈਲੀ ਜਿਹੜੇ ਸਟੇਟ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ ਵੀ ਹੈਗੇ ਆ, ਉਹਨਾਂ ਨੇ ਕਿਹਾ ਵੀ ਇਹ ਸਾਡਾ ਓਪਨ ਕਰਨ ਦਾ ਜਿਹੜਾ ਫੈਸਲਾ ਆ ਹਸਪਤਾਲਾਂ ਦੇ ਵਿੱਚ ਐਡਮਿਸ਼ਨ ਰੇਟ ਦਾ ਘੱਟ ਹੋਣਾ ਹੈਗਾ ਆ। ਸੋ ਕੀ ਖੁੱਲ੍ਹ ਰਿਹਾ ਹੈਗਾ, ਕਹਿੰਦੇ ਵੀ ਕੁਛ ਰੀਟੇਲਰਸ ਜਿਹੜੇ ਆ ਉਹ ਓਪਨ ਹੋਣ ਜਾ ਰਹੇ ਆ। ਕਸਟਮਰਸ ਉਹਨਾਂ ਦੀ ਜਿਹੜੀ ਕਰਬ ਸਾਈਡ ਹੈਗੀ ਆ ਉੱਥੋਂ ਸਮਾਨ ਚੱਕ ਸਕਦੇ ਆ। ਡਿਲੀਵਰੀ ਆਪਸ਼ਨਸ ਹੈਗੀ ਆ ਜਿਹਦੇ ਵਿੱਚ ਜਿੱਦਾਂ ਕਲੋਥਿੰਗ ਸਟੋਰ, ਹੋਮ ਤੇ ਫਰਨੀਚਰ, ਬੁੱਕਸ, ਮਿਊਜ਼ਿਕ, ਸਪੋਰਟਿੰਗ ਗੁੱਡਸ, ਫਲੋਰਿਸਟ ਇਹ ਹੈਗੇ ਆ। ਆਫਿਸ, ਜਿਮ, ਰੈਸਟੋਰੈਂਟ ਤੇ ਡਾਈਨ ਇਨ ਸਰਵਿਸ, ਸ਼ਾਪਿੰਗ ਮਾਲ, ਮਿਊਜ਼ੀਅਮ, ਪਬਲਿਕ ਬੀਚਸ ਇਹ ਹਜੇ ਨਹੀਂ ਖੁੱਲ੍ਹ ਰਹੇ ਹੈਗੇ ਐਜ਼ ਆਫ ਨਾਓ। ਤੇ ਇੱਦਾਂ ਹੀ ਔਰੇਂਜ ਕਾਉਂਟੀ ਦੇ ਵਿੱਚ ਇਹ ਲਿਖਿਆ ਚਰਚਸ ਇਨ ਪਰਸਨ, ਸਲੋਨ, ਬਾਰਸ ਹਜੇ ਕੋਈ ਨਹੀਂ ਖੁੱਲ੍ਹ ਰਿਹਾ ਹੈਗਾ। ਜੇ ਬਾਰਸ ਦੀ ਗੱਲ ਕਰਦੇ ਜਾਈਏ, ਇੱਕ ਲਾਸ ਐਂਜਲਸ 'ਚ ਕਿਸੇ ਨੇ ਬਾਰ ਖੋਲ੍ਹਿਆ ਸੀ ਤਾਂ ਉਹਨੂੰ ਹੁਣ $35,000 ਜਿਹੜੀ ਫਾਈਨ ਆ ਕੀਤਾ ਗਿਆ ਵੀ ਬਿਨਾਂ ਕਿਸੇ ਪਰਮਿਸ਼ਨ ਤੋਂ ਜਿਹੜਾ ਬਾਰ ਖੋਲ੍ਹਿਆ ਗਿਆ ਆ। ਬੇ ਏਰੀਏ ਦੇ ਵਿੱਚ ਹਜੇ ਵੀ 31 ਤਰੀਕ ਤੱਕ ਜਿਹੜਾ ਸਟੇ ਇਨ ਹੋਮ ਆਰਡਰ ਹੈਗਾ ਆ। ਕਹਿੰਦੇ ਵੀ ਇਸ ਆਰਡਰ ਨੂੰ ਚੱਕਣ ਤੋਂ ਬਾਅਦ ਨੈਕਸਟ ਮੰਥ ਤਾਈਂ ਜਿਹੜਾ ਟੋਟਲੀ ਕਾਫੀ ਕੁਛ ਜਿਹੜਾ ਚੇਂਜ ਹੋ ਜਾਊਗਾ। ਕਿਸ ਤਰ੍ਹਾਂ ਜਿਹੜੇ ਆਪਾਂ ਟੋਲ ਦਿੰਦੇ ਸੀ ਬ੍ਰਿਜਸ 'ਤੇ ਉਹ ਸਾਰਾ ਜਿਹੜਾ ਖਤਮ ਹੋ ਜਾਊਗਾ। ਸਿਰਫ ਤੁਹਾਡਾ ਜਿਹੜਾ ਆ ਕੋਈ ਉੱਥੇ ਤੁਹਾਡਾ ਬੰਦਾ ਪੈਸੇ ਲੈਣ ਵਾਲਾ ਨਹੀਂ ਹੋਊਗਾ। ਇੰਪਲਾਈ ਜਿਹੜਾ ਤੁਹਾਡੇ ਘਰ ਹੀ ਜਿਹੜੀ ਆ ਉਹ ਟਿਕਟ ਆ ਜਾਇਆ ਕਰੂਗੀ। ਜੀ, ਬਿੱਲ ਜਿਹੜਾ ਉਹ ਆ ਜਾਇਆ ਕਰੂਗਾ। ਸੋ ਇਹਦਾ ਮਤਲਬ ਇਹ ਆ ਵੀ ਕਰੋਨਾ ਵਾਇਰਸ ਨੇ ਇੱਕ ਤਾਂ ਅਨਇੰਪਲੋਇਮੈਂਟ ਜਿਹੜੀ ਵਧਾਈ ਆ ਤੇ ਇੱਕ ਜਿਹੜੀਆਂ ਕਈ ਜੋਬਾਂ ਉਹਨਾਂ ਦੇ ਉੱਤੇ ਪੱਕਾ ਕਾਂਟਾ ਵੀ ਫੇਰ ਸਕਦੀ ਆ। ਸੋ ਬਿਲਕੁਲ ਬੇ ਏਰੀਆ ਦੇ ਵਿੱਚ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਗਵਰਨਰ ਵੱਲੋਂ ਬੇਨਤੀ ਕੀਤੀ ਗਈ ਆ ਵੀ ਖਾਸ ਕਰਕੇ IT ਕੰਪਨੀਆਂ ਵੀ ਜਿਹੜੇ ਤੁਹਾਡੇ ਇੰਪਲਾਈ ਆ ਉਹ ਘਰਾਂ ਵਿੱਚੋਂ ਹੀ ਕੰਮ ਕਰਨ ਹਜੇ ਆਉਣ ਵਾਲੇ ਕਈ ਮਹੀਨਿਆਂ ਤੱਕ। ਜੀ, ਸੋ ਇਹਦਾ ਮਤਲਬ ਗੈਸ ਸਟੇਸ਼ਨਾਂ ਦਾ ਤੇਲ ਦੇ ਉੱਤੇ ਵੀ ਜਿਹੜਾ ਇਸ ਦਾ ਅਸਰ ਜਿਹੜਾ ਉਹ ਪਿਆ ਰਹੂਗਾ। ਰੈਸਟੋਰੈਂਟਾਂ ਦੇ ਉੱਤੇ ਹੋਰ ਵੀ ਜਿਹੜਾ ਅਸਰ ਪੈਣਾ ਆ। ਕੱਲ੍ਹ ਜਿਹੜੇ ਹਰਜੋਤ ਸਿੰਘ ਜੀ ਰੈਸਟੋਰੈਂਟ ਵਾਲਿਆਂ ਦੀ ਆਪਾਂ ਜਿਹੜੀ ਸੁਣ ਰਿਹਾ ਸੀ ਮੈਂ, ਉਹਨਾਂ ਦੇ ਲਈ ਹੁਣ ਕਾਫੀ ਜਿਹੜਾ ਚੁਣੌਤੀ ਭਰਪੂਰ ਜਿਹੜਾ ਸਮਾਂ ਆਉਣ ਵਾਲਾ ਹੈ। ਬਾਕੀ ਸਾਰੇ ਹੀ ਜਿਹੜੇ ਬਿਜ਼ਨਸ ਦੇ ਲਈ ਚੁਣੌਤੀ ਵਾਲਾ ਸਮਾਂ ਆ। ਰੈਸਟੋਰੈਂਟ ਚਾਹੇ ਊਬਰ ਈਟ ਕਰਦੇ ਆ, Eat24 ਇਹ ਉਹ ਸਾਰਾ ਕੁਝ ਜਿਹੜਾ ਉਹ ਚਾਹੇ ਉਹ ਕਰਦੇ ਹੋਣ, ਪਰ ਇਹ ਆ ਵੀ ਲੋਕਾਂ ਨੇ ਕਿੰਨਾ ਕੁ ਮੰਗਾਉਣਾ ਆ। ਨਾਲੇ ਇਹ ਜਿਹੜੀਆਂ ਕੰਪਨੀਆਂ 30% ਮਾਰਜਨ ਤਾਂ ਉਹਨਾਂ ਨੇ ਆਪਣੇ ਲਈ ਰੱਖਿਆ ਆ ਤੇ ਜੇ ਕੋਈ ਰੈਸਟੋਰੈਂਟ ਫਿਰ ਉਨੀ ਵੱਧ ਕੀਮਤ ਕਰਕੇ ਆ ਤੇ ਕੋਈ ਉੱਥੋਂ ਮੰਗਾਊਗਾ ਨਹੀਂ। ਬਹੁਤ ਜ਼ਿਆਦਾ ਕੁਆਂਟਿਟੀ ਜਿਹੜੀ ਉਹ ਜੇ ਉਹਨਾਂ ਦੇ ਰੈਸਟੋਰੈਂਟਸ ਤੋਂ ਮੰਗਾਈ ਜਾਊਗੀ ਤਾਂ ਕਿਤੇ ਜਾ ਕੇ ਜਿਹੜਾ ਉਹ ਲੋਕ ਜਿਹੜੇ ਤਾਂ ਕਰਕੇ ਉਹ ਸਰਵਾਈਵ ਕਰਨਗੇ। ਨਾਲੇ ਜੇ ਉਹ ਅੱਧੀ ਕਪੈਸਿਟੀ ਦੇ ਜਾਂ 1/4 ਕਪੈਸਿਟੀ ਦੇ ਉੱਤੇ ਰੈਸਟੋਰੈਂਟ ਖੋਲ੍ਹਦੇ ਵੀ ਆ, ਹੁਣ ਜਦੋਂ ਉੱਥੇ ਟੱਚ ਪੁਆਇੰਟਸ ਬਹੁਤ ਨੇ, ਤੁਸੀਂ ਦੇਖੋ ਵੀ ਕੋਈ ਉੱਠੂਗਾ ਉੱਥੇ ਉਹਨਾਂ ਨੇ ਡਿਸਇਨਫੈਕਟੈਂਟ ਨਾਲ ਦੇ ਨਾਲ ਪਾਉਣਾ ਪੈਣਾ, ਫਿਰ ਬੈਠਣਗੇ। ਕਈ ਥਾਵਾਂ ਦੇ ਉੱਤੇ ਕਈ ਕੁਛ ਕਰਨਾ ਹੈ। ਲੋਕਾਂ ਨੂੰ ਉਹ ਮੁਸ਼ਕ ਤੋਂ ਵੀ ਜਿਹੜਾ ਕਈ ਲੋਕਾਂ ਨੂੰ ਘਿਣ ਆਉਣੀ ਆ। ਹਫ਼ਤਾ ਕੁ, ਮਹੀਨਾ ਕੁ, ਜਿਹੜੇ ਕੁਛ ਕੁ ਚਿਰ ਤੱਕ ਤਾਂ ਲੋਕ ਜਿਹੜੇ ਆਪਣੇ ਲੋਕਲ ਬਿਜ਼ਨੈਸਿਸ ਦਾ ਸਾਥ ਦੇਣਗੇ, ਪਰ ਫਿਰ ਜਦੋਂ ਕਹਿਣਗੇ ਯਾਰ ਇਹ ਟੂ ਮੱਚ ਜਿਹੜਾ ਉਹਨਾਂ ਚੀਜ਼ਾਂ ਦੇ ਲਈ ਜਿਹੜਾ ਉਹ ਹੋ ਰਿਹਾ ਆ, ਤੇ ਹੋ ਸਕਦਾ ਲੋਕ ਫਿਰ ਜਿਹੜਾ ਉਸ ਤੋਂ ਟਾਲਾ ਜਿਹੜਾ ਉਹ ਵੱਟ ਜਾਣ। ਸੋ ਆਉਣ ਵਾਲਾ ਕਾਫੀ ਚੁਣੌਤੀ ਭਰਪੂਰ ਜਿਹੜਾ ਸਮਾਂ ਆ ਬਹੁਤ ਸਾਰੇ ਬਿਜ਼ਨੈਸਿਸ ਦੇ ਲਈ ਆਉਣ ਵਾਲਾ ਹੈਗਾ ਆ। ਜਿੰਨੀ ਦੇਰ ਤੱਕ ਵੈਕਸੀਨ ਨਹੀਂ ਆ ਜਾਂਦੀ, ਇਹ ਜਿਹੜਾ ਕਹਿ ਲਓ ਵੀ ਨੋਰਮੈਲਸੀ ਦੇ ਵੱਲ ਆਪਾਂ ਜਿਹੜਾ ਉਨੀ ਦੇਰ ਤੱਕ ਜਲਦੀ ਜਿਹੜਾ ਉਹ ਨਹੀਂ ਵਧਾਂਗੇ। ਲੋਕਾਂ ਦੇ ਮਨ ਦੇ ਵਿੱਚ ਡਰ ਜਿਹੜਾ ਉਹ ਲਗਾਤਾਰ ਬਰਕਰਾਰ ਬਣਿਆ ਰਹੇਗਾ। ਅਗਲੀ ਖਬਰ ਜਿਹੜੀ ਹੈ ਵੈਨਜ਼ੂਏਲਾ ਤੋਂ ਆ ਰਹੀ ਹੈ। ਵੈਨਜ਼ੂਏਲਾ ਨੇ ਕੱਲ੍ਹ 2 ਜਿਹੜੇ ਅਮਰੀਕਨ ਫੌਜੀ ਆ ਸਪੈਸ਼ਲ ਫੋਰਸਿਸ ਦੇ ਉਹਨਾਂ ਨੂੰ ਅਰੈਸਟ ਕੀਤਾ ਸੀ। ਪਈ ਜੀ ਉਹ ਉਹਨਾਂ ਦੀ ਸਰਕਾਰ ਆ ਜਿਹੜੀ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਵੈਨਜ਼ੂਏਲਾ ਦੇ ਨਿਕੋਲਸ ਮਦੂਰੋ ਉਹਨੂੰ ਸਿੱਟਣ ਲਈ ਉਹਨੂੰ ਗਰਾਉਣ ਲਈ ਜਾ ਰਹੇ ਸੀ। ਉਹਦੇ ਸੰਬੰਧ ਵਿੱਚ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਕੋਈ ਇੱਦਾਂ ਦੀ ਜਿਹੜੀ ਸਾਡੀ ਪਲਾਨ ਨਹੀਂ ਸੀ, ਇਹ ਕੋਈ ਫੇਲਡ ਕੂਪ ਨਹੀਂ ਸੀ, ਵੀ ਜੇ ਅਸੀਂ ਜਿਹੜੀ ਸਰਕਾਰ ਉੱਥੇ ਦੀ ਸਿੱਟਣੀ ਹੋਈ ਤੇ ਅਸੀਂ ਵਿਦ ਫੋਰਸ ਪੂਰੀ ਆਰਮੀ ਦੇ ਨਾਲ ਜਿਹੜੀ ਆ ਸਿੱਟਾਂਗੇ। ਇਹ ਅੱਜ ਉਹਨਾਂ ਨੇ ਬਿਆਨ ਦਿੱਤਾ ਹੈਗਾ ਆ। ਹੁਣ ਪੂਰੀਆਂ ਹੀ ਅੱਖਾਂ ਦਿਖਾਉਣ ਡੇ ਵੀ ਭਾਈ ਤੂੰ ਸੁਧਰ ਜਾ ਹੈ ਜੀ। ਸੋ ਇੱਕ ਰਾਜਕਨਵੀਰ ਸਿੰਘ ਜੀ ਆਪਾਂ ਬੇਨਤੀ ਕਰਨੀ ਆਪਣੇ ਟਰੱਕਰ ਵੀਰਾਂ ਨੂੰ ਜੀ। ਬਿਲਕੁਲ, ਨਿਊਯਾਰਕ ਸਿਟੀ ਦੇ ਇਰਦ ਗਿਰਦ ਇੱਕ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਉਹਨਾਂ ਨੂੰ ਇੱਕ ਰੀਫਰ ਟਰੱਕਰ ਦੀ ਜ਼ਰੂਰਤ ਆ। ਜੇ ਕੋਈ ਇਸ ਟਾਈਮ ਜਿਹਦੇ ਕੋਲ ਰੀਫਰ ਟਰੱਕ ਵਾਲਾ ਹੈਗਾ ਆ
ਉਹ ਇਸ ਟਾਈਮ ਘਰ ਬੈਠਾ ਆ ਤੇ ਉਹ ਵੀ ਜਿਹੜੇ ਜੌਬ ਦੀ ਕਹਿ ਲਓ ਵੀ ਭਾਲ ਦੇ ਵਿੱਚ ਆ। ਇੱਕ ਨਾਨ ਪ੍ਰੋਫਿਟ ਆ, ਸੋ ਬਹੁਤੇ ਜ਼ਿਆਦਾ ਤਾਂ ਨਹੀਂ ਜਿਹੜੀ ਉਸ ਦੇ ਵਿੱਚ ਕਮਾਈ ਹੋਊਗੀ, ਚਲੋ ਐਟਲੀਸਟ ਤੁਸੀਂ ਥੋੜੀ ਮਦਦ ਜਿਹੜੀ ਉਸ ਦੇ ਵਿੱਚ ਕਰ ਸਕਦੇ ਹੋ। ਜੇ ਕੋਈ ਉੱਥੇ ਅਵੇਲੇਬਲ ਹੈਗਾ ਆ ਨਿਊਯਾਰਕ ਸਿਟੀ ਦੇ ਜਿਹੜੇ ਇਰਦ ਗਿਰਦ, ਉੱਥੋਂ ਮੈਨੂੰ ਲੱਗਦਾ 200-300 ਮੀਲ ਦਾ ਜਿਹੜਾ ਗੇੜਾ ਆ ਉਹਨਾਂ ਦਾ, ਇੱਕ ਗੇੜਾ ਕਹਿੰਦੇ ਐਵਰੀ ਵੀਕ ਜਿਹੜਾ ਉਸ ਦੇ ਵਿੱਚ ਉਹ ਹੋਣਾ ਆ। ਸੋ ਉਹਨਾਂ ਨੂੰ ਉੱਥੇ ਰੀਫਰ ਜਿਹੜੇ ਟਰੱਕ ਵਾਲੇ ਦੀ ਜ਼ਰੂਰਤ ਹੈਗੀ ਆ। ਸੋ ਜਿਹੜਾ ਕੋਈ ਸਾਡਾ ਸਰੋਤਾ ਇਸ ਟਾਈਮ ਉੱਥੇ ਸੁਣ ਰਿਹਾ ਜਾਂ ਤੁਹਾਨੂੰ ਕੋਈ ਜਾਣਕਾਰ ਉੱਥੇ ਹੈਗਾ ਆ ਜਿਹੜਾ ਇਸ ਟਾਈਮ ਕੰਮ ਦੀ ਭਾਲ 'ਚ ਵੀ ਹੈ, ਕਿਉਂਕਿ ਉਹ ਕਹਿੰਦੇ ਵੀ ਐਟਲੀਸਟ ਅਸੀਂ ਤੁਹਾਨੂੰ ਓਨਾ ਕੁ ਦੇਵਾਂਗੇ ਜਿੰਨਾ ਕੁ ਤੁਹਾਡਾ ਜਿਹੜਾ ਖਰਚਾ ਜਿਹੜਾ ਉਹਦੇ ਵਿੱਚ ਉਹ ਲੱਗਣਾ ਆ। ਰਾਈਟ ਨਾ ਉਹ ਬ੍ਰੋਕਰਾਂ ਨੂੰ ਕਹਿੰਦੇ ਉਹ ਨਹੀਂ ਕਰਨਾ ਵੀ ਤੁਹਾਡਾ ਖਰਚਾ ਜਿਹੜਾ ਉਹ ਪੱਲਿਓਂ ਤੁਹਾਨੂੰ ਪਾਉਣਾ ਪਵੇ, ਉੱਦਾਂ ਦਾ ਕੰਮ ਤੇ ਕਹਿੰਦੇ ਅਸੀਂ ਨਹੀਂ ਕਰਾਂਗੇ। ਜਿੰਨਾ ਤੁਹਾਡਾ ਮਿਹਨਤ ਨਾਲ ਬਣਦਾ ਹੈ ਉਹਨਾਂ ਕੁ ਜਿਹੜਾ ਉਹ ਤੁਹਾਨੂੰ ਕਹਿੰਦੇ ਜ਼ਰੂਰ ਦੇਵਾਂਗੇ। ਸੋ ਜੇ ਕੋਈ ਅਵੇਲੇਬਲ ਹੈਗਾ ਆ, ਜੇ ਕੋਈ ਇੱਦਾਂ ਦੀ ਉਸ ਦੇ ਵਿੱਚ ਉਹ ਹੈਲਪ ਵੀ ਹੋ ਜੂਗੀ, ਉਹਨਾਂ ਦੀ ਸੇਵਾ ਵੀ ਜਿਹੜੀ ਨਾਲ ਦੇ ਨਾਲ ਹੋ ਜੂਗੀ, ਤੇ ਨਾਲ ਤੁਹਾਨੂੰ ਜਿਹੜਾ ਉਹ ਮਿਹਨਤ ਨਾਲ ਵੀ ਜਿਹੜਾ ਉਹ ਮਿਲ ਜੂਗਾ ਜਿਹੜਾ। ਤੇ ਉਹ ਜ਼ਰੂਰ ਟਰੱਕਰ ਜਿਹਦੇ ਕੋਲ ਰੀਫਰ ਟਰੱਕ ਟ੍ਰੇਲਰ ਜਿਹੜਾ ਉਹ ਨਾਲ ਹੈਗਾ ਆ, ਉਹ ਜ਼ਰੂਰ ਸਾਨੂੰ ਕਾਲ ਕਰੇ ਤੇ ਅਸੀਂ ਤੁਹਾਡਾ ਜਿਹੜਾ ਉਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰਾ ਦੇਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਤੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਬਿਲਕੁਲ ਇਹ ਦੱਸਦੀ ਜਾਈਏ ਜਿਹੜੀ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਇਹ ਜਿਹੜੀ ਵੈਜੀਟੇਬਲਸ ਤੇ ਹੋਰ ਇਦਾਂ ਦਾ ਜਿਹੜਾ ਡੇਅਰੀ ਸਮਾਨ ਪ੍ਰੋਡਕਟਸ ਇਹ ਜਿਹੜੇ ਆ ਜਿਹੜੇ ਗਰੀਬ ਲੋਕ ਆ ਜਿਨ੍ਹਾਂ ਨੂੰ ਜ਼ਰੂਰਤਮੰਦ ਆ ਉਹਨਾਂ ਨੂੰ ਇਹ ਜਿਹੜੇ ਆ ਫ੍ਰੀ ਸੇਵਾ ਕਰਦੇ ਆ ਤੇ ਉਹ ਡਾਇਰੈਕਟ ਫਾਰਮਰ ਤੋਂ ਤੇ ਜਿਹੜੇ ਡੇਅਰੀ ਹੈਗੀ ਉਹਨਾਂ ਤੋਂ ਡਾਇਰੈਕਟ ਚੱਕਣਾ ਚਾਹੁੰਦੇ, ਵਿਚਕਾਰੋਂ ਮਿਡਲ ਮੈਨ ਜਿਹੜਾ ਉਹ ਕੱਢਣਾ ਚਾਹੁੰਦੇ ਆ ਤਾਂ ਜੋ ਉਹਨਾਂ ਨੂੰ ਫਿਰ ਉੱਥੋਂ ਸਸਤਾ ਮਿਲਦਾ ਆ ਤੇ ਫਿਰ ਉਹ ਗਰੀਬਾਂ ਦੇ ਵਿੱਚ ਜਿਹੜਾ ਫਿਰ ਉਹ ਵੰਡ ਸਕਦੇ ਹੈਗੇ ਆ। ਸੋ ਨਿਊਯਾਰਕ ਸਿਟੀ ਦੇ ਇਰਦ ਗਿਰਦ ਜਿਹੜਾ ਕੋਈ ਟਰੱਕਰ ਜਿਹੜਾ ਕੋਈ ਹੈਗਾ ਆ ਉੱਥੇ ਘੰਟੇ 2 ਘੰਟੇ ਦੀ ਵਾਟ ਦੇ ਵਿੱਚ ਜੇ ਕੋਈ ਇਰਦ ਗਿਰਦ ਰਹਿੰਦਾ ਹੈਗਾ ਆ ਤਾਂ ਜ਼ਰੂਰ ਜਿਹੜਾ ਉਹ ਸਾਨੂੰ ਸੰਪਰਕ ਜ਼ਰੂਰ ਬਿਲਕੁਲ ਜਿੰਨੇ ਵੀ ਟਰੱਕਰ ਸੁਣਦੇ ਆ ਤੁਹਾਡੇ ਕਈ ਵਾਰ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਉੱਧਰ ਹੁੰਦਾ ਹੈ ਇਸ ਫੀਲਡ 'ਚ, ਪਲੀਜ਼ ਕਾਲ ਕਰਿਓ। ਆਪਾਂ ਸਾਰੀ ਜਗ੍ਹਾ ਸੇਵਾ ਕਰਦੇ ਆ ਪਰ ਉਹ ਟੋਟਲੀ ਫ੍ਰੀ ਨਹੀਂ ਸੇਵਾ ਹੈਗੀ, ਉਹ ਕਹਿੰਦੇ ਰੀਜ਼ਨੇਬਲ ਸਾਨੂੰ ਰੇਟ ਚਾਰਜ ਜਿੰਨੀ ਮਿਹਨਤ ਨਾ ਉਹ ਜਿੰਨੀ ਮਿਹਨਤ ਨਾ ਹੈਗੀ ਆ ਉਨੀ ਕਰ ਲੈਣ ਜੀ। ਤੇ ਹੁਣ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਮਿਲਦੇ ਆ ਸ਼ਾਮ ਦੇ ਜਿਹੜੇ ਆ ਉਹ ਬੁਲੇਟਿਨ ਦੇ ਵਿੱਚ ਅਪਡੇਟ ਅਮਰੀਕਾ ਦੇ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM।